ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ ਜਦੋਂ ਅਸੀਂ 20ਵੀਂ ਸਦੀ 'ਚ ਤਾਂ 1947 ਦੇ ਦੌਰ 'ਚ ਕਿਵੇਂ ਅਕਾਲੀ ਲੀਡਰਸ਼ਿਪ ਨੇ ਬਿਲਕੁਲ ਮੂਰਖਾਨਾ ਅਹਿਮਕਾਨਾ ਫੈਸਲਾ ਲਿਆ, ਬਿਨਾਂ ਕੌਮ ਦੀ ਡੈਸਟਨੀ ਨੂੰ ਘੜਨ ਦੇ ਲਈ ਕੁਛ ਕਰਨ ਦੇ ਸਾਰੇ ਆਂਡੇ ਕਾਂਗਰਸ ਦੀ ਟੋਕਰੀ 'ਚ ਰੱਖ ਦਿੱਤੇ। ਉੱਥੇ ਅਸੀਂ ਦੇਖਦੇ ਹਾਂ ਵੀ ਈਵਨ 47 ਤੋਂ ਬਾਅਦ ਵੀ ਬੇਸ਼ੱਕ ਜਿਵੇਂ ਇੱਕ ਚੰਗਾ ਫੈਸਲਾ ਸੀ ਜਿਹੜਾ ਦੋ ਸਿੱਖ ਨੁਮਾਇੰਦਿਆਂ ਨੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ, ਪਰ ਪੋਲੀਟੀਕਲੀ ਜਿਹੜੇ ਅਕਾਲੀਆਂ ਦੇ ਬੜੇ ਮੂਰਖਾਨਾ ਫੈਸਲੇ ਨੇ ਉਹਨਾਂ 'ਚੋਂ ਇੱਕ ਇਹ ਸੀ ਕਿ ਇਹਨਾਂ ਨੇ ਆਪਣੀ ਸਾਰੀ ਅਕਾਲੀ ਪਾਰਟੀ ਤੋੜ ਕੇ ਕਾਂਗਰਸ ਦੇ ਵਿੱਚ ਮਰਜ ਕਰ ਦਿੱਤੀ ਸੀ ਔਰ ਇਹ ਉਹਨਾਂ ਤੋਂ ਇੰਸ਼ੋਰੈਂਸ ਲੈ ਲਈ ਸੀ ਕਿ ਜੀ ਠੀਕ ਹੈ, ਪੰਜਾਬ 'ਚ ਤੁਸੀਂ ਕਾਂਗਰਸ ਰਾਹੀਂ ਜਿਹੜਾ ਆਪਣੀਆਂ ਨੀਤੀਆਂ ਅੱਗੇ ਤੋਰੋ ਤੇ ਜਿਹੜਾ ਸਿੱਖਾਂ ਦਾ ਜਾਂ ਸ਼੍ਰੋਮਣੀ ਕਮੇਟੀ ਹੀ ਇਹ ਧਾਰਮਿਕ ਕੰਮਾਂ ਤੱਕ ਤੁਸੀਂ ਮਹਿਦੂਦ ਰਹੋ। ਸੋ ਇਹ ਐਗਰੀਮੈਂਟ ਕਰਨ ਤੋਂ ਬਾਅਦ ਬੜੀ ਥੋੜੀ ਦੇਰ ਬਾਅਦ ਹੀ ਇਹਨਾਂ ਨੂੰ ਰਿਅਲਾਈਜ਼ ਹੋਇਆ, ਮਾਸਟਰ ਤਾਰਾ ਸਿੰਘ ਨੂੰ ਖਾਸ ਤੌਰ ਤੇ, ਕਿ ਵੀ ਇਹ ਬਹੁਤ ਵੱਡੀ ਗਲਤੀ ਹੋਈ ਔਰ ਉਹਨਾਂ ਨੇ ਫਿਰ ਇਹ ਕਾਲ ਦਿੱਤੀ। ਥੋੜੀ ਦੇਰ ਬਾਅਦ ਜਦੋਂ ਇੱਕ ਸਮਝੌਤਾ ਉਸ ਦੀਆਂ ਨੈਗੇਟਿਵਿਟੀ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ, ਪਰ ਜਿਨ੍ਹਾਂ ਨੂੰ ਜਿਹੜੇ ਦੁੱਧ ਪੀਣੇ ਮਜਨੂ ਹੋਣ, ਜਿਨ੍ਹਾਂ ਨੇ ਪਾਵਰ ਇੰਜੋਏ ਕਰਨੀ ਸੀ, ਉਹਨਾਂ ਨੇ ਕਦੋਂ ਵਾਪਸ ਹੋਣਾ ਸੀ। ਸੋ ਇਹਦਾ ਬਹੁਤ ਨੁਕਸਾਨ ਹੋਇਆ ਔਰ ਨਤੀਜੇ ਦੇ ਤੌਰ ਤੇ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਪਹਿਲੀਆਂ ਪਾਰਲੀਮੈਂਟ ਚੋਣਾਂ 1952 ਦੀਆਂ ਦੇਖਦੇ ਹਾਂ, ਅਕਾਲੀ ਦਲ ਬੜੀ ਬੁਰੀ ਤਰ੍ਹਾਂ ਪਿੱਟਿਆ ਸੀ ਕਿਉਂਕਿ ਆਲਰੇਡੀ ਉਹਨਾਂ ਨੇ ਸਿੱਖ ਹਲਕਿਆਂ ਦੇ ਵਿੱਚ ਕਾਂਗਰਸ ਨੂੰ ਫੁੱਟ ਹੋਲਡ ਦੇ ਦਿੱਤਾ ਸੀ। ਹਾਲਾਂਕਿ ਕਾਂਗਰਸ ਦਾ ਫੁੱਟ ਹੋਲਡ ਤਾਂ 1920s ਤੋਂ ਹੀ ਰਿਹਾ, ਜਦੋਂ ਕਿ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ ਸਿੱਖ ਵੜ ਗਏ। ਬਾਬਾ ਖੜਕ ਸਿੰਘ ਦੇ ਥੱਲੇ ਇੱਕੋ ਵੇਲੇ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਦੋਨੋਂ ਪਾਸੇ ਹੀ ਹੁੰਦਾ ਸੀ, ਇੱਧਰ ਵੀ ਹੁੰਦਾ ਸੀ ਕਿ ਬਈ ਉਹ ਕਾਂਗਰਸ ਦਾ ਵੀ ਪ੍ਰਧਾਨ ਹੈ, ਅਕਾਲੀਆਂ ਦਾ ਵੀ ਮੈਂਬਰ ਬਣ ਸਕਦਾ ਸੀ। ਪਰ ਇਸ ਸਾਰੇ 'ਚ ਜਦੋਂ ਕਿ ਉਹਨਾਂ ਨੇ ਅੱਜ ਦੇ ਦਿਨ 1950 'ਚ ਹੁਕਮ ਜਾਰੀ ਕੀਤਾ ਕਿ ਭਾਈ ਵਾਪਸ ਆ ਜਾਓ ਔਰ ਬਹੁਤ ਥੋੜੇ ਜਿਹੜੇ ਨੇ ਵਾਪਸ ਮੁੜੇ। ਮੇਨ ਜਿਹੜੇ ਸਾਰੇ ਅਸੀਂ ਦੇਖਦੇ ਹਾਂ ਉਹ ਸਵਰਨ ਸਿੰਘ ਹੋਏ, ਗੁਰਦਿਆਲ ਸਿੰਘ ਢਿੱਲੋਂ ਹੋਏ, ਦੂਜੇ ਤੀਜੇ ਸਾਰੇ ਜਿਹੜੇ ਨੇ ਉਹ ਕਾਂਗਰਸ 'ਚ ਹੀ ਰਹੇ ਔਰ ਫਿਰ ਉਹਨਾਂ ਨੇ ਕਾਂਗਰਸ ਦੇ ਢਹਿ ਚੜ੍ਹ ਕੇ ਪੰਜਾਬ 'ਚ ਸਿੱਖਾਂ ਦੀ ਪੰਜਾਬੀ ਸੂਬਾ ਮੂਵਮੈਂਟ ਦਾ ਵੀ ਵਿਰੋਧ ਕੀਤਾ ਔਰ ਸਿੱਖ ਹਿੱਤਾਂ ਨੂੰ ਵੀ ਉਹਨਾਂ ਨੇ ਹਮੇਸ਼ਾ ਪੈਰਾਂ ਹੇਠ ਰੋਲਿਆ। 1960 ਦੇ ਵਿੱਚ ਜਦੋਂ ਕਿ ਪੰਜਾਬੀ ਸੂਬਾ ਮੋਰਚਾ ਆਪਣੇ ਜੋਬਨ ਤੇ ਸੀ, ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰਕੇ ਜਿਹੜਾ ਉਹ ਫੜੋਫੜੀ ਵੀ ਸ਼ੁਰੂ ਕੀਤੀ ਔਰ ਜਾਇਦਾਦਾਂ ਕੁਰਕ ਕਰਨ ਤੱਕ ਵੀ ਜਾਣ ਦੀ ਗੱਲ ਕੀਤੀ। ਉਦੋਂ ਅਕਾਲੀਆਂ ਨੇ ਜਿਹੜਾ ਕਿ ਮੁੱਢਲੇ ਤੌਰ ਤੇ ਅੰਮ੍ਰਿਤ ਛਕਾਉਣ ਵੇਲੇ ਦਾ ਪਹਿਲਾ ਪ੍ਰਿੰਸੀਪਲ ਹੀ ਜਾਂ ਇਹ ਆਦੇਸ਼ ਹੀ ਹੁੰਦਾ ਸੀ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ। ਸੋ ਅਕਾਲੀਆਂ ਨੇ ਔਰ ਇਹ 1920 ਦੇ ਮੋਰਚਿਆਂ ਵੇਲੇ ਵੀ ਜਦੋਂ ਜਥੇ ਜਾਂਦੇ ਸੀ ਤੇ ਉਹਨਾਂ ਨੂੰ ਗ੍ਰਿਫਤਾਰੀ ਵੇਲੇ ਉਹਨਾਂ ਦਾ ਪੁੱਛਦੇ ਸੀ ਜੀ ਪਿੰਡ ਦਾ ਨਾਂ, ਪਿਓ, ਮਾਂ, ਤੇ ਉਹ ਸਾਰੇ ਹੀ ਲਿਖਾਉਂਦੇ ਸੀ। ਇੱਕ ਤਾਂ ਉਹਦੇ ਨਾਲ ਤੁਹਾਡੀ ਇਹ ਭਰਾਤਰੀ ਭਾਵ ਜ਼ਾਹਰ ਹੁੰਦਾ ਸੀ ਵੀ ਸਾਰੀ ਕੌਮ, ਦੂਜਾ ਤੁਹਾਡੀਆਂ ਜਾਇਦਾਦਾਂ ਤੱਕ ਨਹੀਂ ਸੀ ਪਹੁੰਚ ਸਕਦੇ, ਤੀਜਾ ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਇਸ ਦਾ ਕੀ ਕਰੀਏ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਮੈਂ ਜਦੋਂ ਇੱਥੇ ਪਬਲਿਕ ਲਾਈਫ 'ਚ ਵਿਚਰਨਾ ਸ਼ੁਰੂ ਕੀਤਾ, ਪੰਥਕ ਲਾਈਫ 'ਚ, ਤਾਂ ਬਹੁਤ ਸਾਰਿਆਂ ਦਾ ਜਾਣਨ ਦਾ ਸੀ ਜੀ ਕਿੱਥੋਂ, ਪਿੰਡ, ਸ਼ਹਿਰ ਕੀ ਹੈ, ਤੇ ਮੇਰਾ ਇਹੀ ਸਟੈਂਡਰਡ ਜਵਾਬ ਹੁੰਦਾ ਸੀ। ਤੇ ਬਹੁਤਿਆਂ ਨੇ ਕਹਿਣਾ ਲੋ ਜੀ ਇਹ ਕੋਈ ਦਾਲ 'ਚ ਕੋਈ ਕਾਲਾ ਕਾਲਾ ਹੈ, ਇਹ ਜਿਹੜਾ ਦੱਸਦੇ ਨੇ ਨਾ ਜੀ ਇਹ ਜ਼ਰੂਰ ਕੋਈ ਜਿਹੜਾ ਹੈ ਉਹ। ਸੋ ਮੈਂ ਸਮਝਦਾ ਵੀ ਇਹ ਪ੍ਰੈਸੀਡੈਂਟ ਰਿਹਾ ਸਿੱਖਾਂ 'ਚ, ਇਹ 18ਵੀਂ ਸਦੀ 'ਚ ਵੀ ਸੀ ਕਿ ਤਾਂ ਕਿ ਜਦੋਂ ਕੋਈ ਫੜਿਆ ਜਾਂਦਾ ਸੀ ਉਹ ਨੁਕਸਾਨ ਨਾ ਕਰ ਸਕੇ ਜਾਂ ਉਹਦਾ ਆਧਾਰ ਬਣਾ ਕੇ ਉਹਨਾਂ ਦੇ ਇਲਾਕੇ, ਪਿੰਡ ਜਾਂ ਰਿਸ਼ਤੇਦਾਰ ਜਾਂ ਜੋ ਵੀ ਉਹਨਾਂ ਦਾ ਕੋਈ ਨੁਕਸਾਨ ਨਾ ਹੋਏ। ਸੋ ਅੱਜ ਦੇ ਦਿਨ ਇਹ ਅਕਾਲੀ ਦਲ ਨੇ ਸਿੱਖਾਂ ਨੂੰ ਕਿਹਾ ਜੀ ਜਦੋਂ ਤੁਸੀਂ ਹੋਣਾ ਗ੍ਰਿਫਤਾਰੀਆਂ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਔਰ ਵਾਸੀ ਅਨੰਦਪੁਰ ਦੇ ਦੱਸੋ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1402 ਦੇ ਵਿੱਚ ਮੰਗੋਲਾਂ ਦਾ ਜਨਰਲ ਤੈਮੂਰ ਲੇਨ ਉਹਨੇ ਆਟੋਮੈਨ ਅੰਪਾਇਰ ਦੀ ਫੌਜ ਨੂੰ ਅੰਗੋਰਾ 'ਚ ਹਰਾਇਆ। 1654 'ਚ ਅੰਗਰੇਜ਼ਾਂ ਔਰ ਪੁਰਤਗਾਲੀਆਂ ਦੀ ਸੰਧੀ ਤੋਂ ਬਾਅਦ ਪੁਰਤਗਾਲ ਅੰਗਰੇਜ਼ਾਂ ਦੇ ਥੱਲੇ ਆ ਗਿਆ। 1871 'ਚ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ 6ਵਾਂ ਸੂਬਾ ਬਣਿਆ। 1872 'ਚ ਮੈਕਲੋਨ ਲੋਮਿੰਗ ਨੇ ਪਹਿਲੀ ਵਾਰ ਵਾਇਰਲੈਸ ਰੇਡੀਓ ਦਾ ਪੇਟੈਂਟ ਲਿਆ। 1944 'ਚ ਹਿਟਲਰ ਨੂੰ ਮਾਰਨ ਦਾ ਯਤਨ ਹੋਇਆ ਪਰ ਉਹ ਜ਼ਖਮੀ ਹੋਇਆ ਔਰ ਬਾਅਦ 'ਚ ਉਹਨੇ ਕਈ ਜਰਨੈਲ ਫੌਜ ਦੇ ਮਰਵਾ ਦਿੱਤੇ। 1949 'ਚ ਇਜ਼ਰਾਈਲ ਨੇ 19 ਮਹੀਨੇ ਦੀ ਜੰਗ ਤੋਂ ਬਾਅਦ ਆਪਣੇ ਆਪ ਨੂੰ ਜਿਹੜਾ ਉਹ ਮਹਿਫੂਜ਼ ਇੰਡੀਪੈਂਡੈਂਟ ਨੇਸ਼ਨ ਡਿਕਲੇਅਰ ਕੀਤਾ। 1951 'ਚ ਜਾਰਡਨ ਦੇ ਬਾਦਸ਼ਾਹ ਅਬਦੁੱਲਾ ਨੂੰ ਕਤਲ ਕੀਤਾ ਗਿਆ। 1969 'ਚ ਪਹਿਲੀ ਵਾਰ ਦੋ ਅਮਰੀਕਨ ਨੀਲ ਆਰਮਸਟਰੋਂਗ ਤੇ ਐਡਵਿਨ ਐਲਡਰਾਈਨ ਅਪੋਲੋ 11 ਰਾਹੀਂ ਚੰਦਰਮਾ ਦੇ ਉੱਤੇ ਉਤਰੇ ਔਰ ਇਸੇ ਤਰ੍ਹਾਂ 1976 'ਚ ਯੂਐਸ ਵਾਈਕਿੰਗ ਪਹਿਲਾ
ਮਾਰਸ ਦੇ ਉੱਤੇ ਉਤਰਿਆ ਔਰ 2014 ਚ ਅਮਰੀਕਾ ਨੇ ਕਿਹਾ ਵੀ ਉਹਨਾਂ ਦੇ ਕੋਲ ਐਵੀਡੈਂਸ ਹੈ ਕਿ ਕਿਵੇਂ ਰਸ਼ੀਆ ਦੀ ਬਣੀ ਹੋਈ ਮਿਜ਼ਾਈਲ ਦੇ ਨਾਲ ਮਲੇਸ਼ੀਅਨ 에ਅਰਲਾਈਨ ਫਲਾਈਟ MH17 ਨੂੰ ਡੇਗਿਆ ਗਿਆ ਸੀ, ਜਿਹਦੇ 'ਚ 298 ਲੋਕ ਮਰੇ ਸੀ। ਔਰ 2 ਦਿਨ ਪਹਿਲਾਂ ਉਹ ਪਿਕਚਰਾਂ ਘੁੰਮ ਰਹੀਆਂ ਕਿ ਕਿਵੇਂ ਰੂਸੀ ਗੁਰੀਲੇ ਜਿਹੜੇ ਨੇ ਉਹ ਮਰੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਸਮਾਨ ਨੂੰ ਫੋਲਾਫਾਲੀ ਕਰ ਰਹੇ ਨੇ। ਔਰ ਆਸਟ੍ਰੇਲੀਆ ਨੇ ਵੀ ਕਿਹਾ ਕਿ ਦਿਸ ਇਜ਼ ਡਿਸਗਸਟਿੰਗ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅਸੀਂ ਜੰਗਨਾਮਾ ਜਿਹੜਾ 10ਵੇਂ ਪਾਤਸ਼ਾਹ ਦਾ ਪਹਿਲਾ ਪੱਤਰ, ਉਸ ਦੇ ਆਲਮੋਸਟ ਸਾਰੇ ਸ਼ੇਅਰ ਕੰਪਲੀਟ ਕਰ ਲਏ ਨੇ। ਅੱਜ 4 ਸ਼ੇਅਰ ਅੱਜ ਕਰਕੇ ਉਸ ਤੋਂ ਬਾਅਦ ਅਸੀਂ ਜ਼ਫਰਨਾਮੇ ਦੀ ਵਿਚਾਰ ਕਰਾਂਗੇ। ਸੋ ਉਹਦੇ ਚ ਔਰੰਗਜ਼ੇਬ ਨੂੰ ਉਹ ਚੈਲੰਜ ਕਰ ਰਹੇ ਨੇ, ਬਮੈਦਾਂ ਦੋ ਲਸ਼ਕਰ ਸਫਾਰਾ ਸ਼ਵੰਦ ਜ਼ੂਦੀ ਬਹਮ ਆਸਕਾਰਾ ਸਵੰਦ। ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਕਿ ਤੂੰ ਜੰਗ ਦੇ ਮੈਦਾਨ ਚ ਆ, ਲਸ਼ਕਰ ਦੋਨੋਂ ਪਾਸੇ ਕਤਾਰ ਬਣ ਕੇ ਖਲੋ ਜਾਣ ਔਰ ਅਸੀਂ ਉਹ ਲਸ਼ਕਰ ਆਮੋ ਸਾਹਮਣੇ ਹੋਣ। ਮਿਆਨੇ ਦੋ ਮਾਨਦ ਵਾ ਫਰਸੰਗ ਫਾਸਲਾ ਵੀ ਰੱਖ ਅਜ਼ਾਂ ਪਾਸ ਦਰਾਂ ਅਰਸਾਏ ਕਾਰਜ਼ਾਰ ਮਨ ਆਇਮ ਜਰਦੀ ਤੂੰ ਬਾਦੋ ਸਵਾਰ। ਕਿ ਦੋਨਾਂ ਦੇ ਵਿੱਚ ਥੋੜਾ ਫਾਸਲਾ ਰੱਖ ਲਿਆ ਜਾਏ, ਤੂੰ 2 ਸਵਾਰ ਲੈ ਕੇ ਆਵੀਂ। ਔਰੰਗਜ਼ੇਬ ਨੂੰ 10ਵੇਂ ਪਾਤਸ਼ਾਹ ਨੂੰ ਕਹਿ ਰਹੇ ਨੇ, ਔਰ ਮੈਂ ਇਕੱਲਾ ਜੰਗ ਦੇ ਮੈਦਾਨ ਚ ਉਤਰਾਂਗਾ। ਤੂੰ ਅਜ਼ ਨਾਜ਼ੋ ਨੇਮਤ ਸਮਰ ਖੁਰਦਹਾਈ ਜੇ ਜੰਗੇ ਜਵਾਨਾ ਨਾ ਬਰਖੁਰ ਵਈ। ਕਿ ਤੂੰ ਲਾਡਾਂ ਨਿਆਮਤਾਂ ਦੇ ਫਲ ਤਾਂ ਖਾਦੇ ਹੋਏ ਨੇ ਪਰ ਕਦੇ ਜੰਗੀ ਯੋਧਿਆਂ ਦੇ ਸਾਹਮਣੇ ਨਹੀਂ ਹੋਇਆ। ਇੱਕ ਵਾਰੀ ਮੇਰੇ ਸਾਹਮਣੇ ਆ, ਫੌਜ ਮਰਵਾਣ ਦਾ ਕੀ ਫਾਇਦਾ ਹੈ? ਆ ਜਾ 2 ਹੱਥ ਕਰੀਏ, ਤੂੰ ਭਾਵੇਂ 2 ਨਾਲ ਆਪਣੇ ਹੋਰ ਜਵਾਨ ਲੈ ਆਈ, ਮੈਂ ਕੱਲਾ ਤੇਰੇ ਮੁਕਾਬਲੇ ਤੇ ਆਵਾਂਗਾ। ਔਰ ਅਖੀਰਲਾ ਸ਼ੇਅਰ ਹੈ, ਬਮੈਦਾਂ ਬਿਆ ਖੁਦ ਬਾਤੇਗੋ ਤਬਰ ਮकुन ਖਲਕੇ ਖਲਾਕੇ ਜ਼ੇਰੋ ਜ਼ਬਰ। ਕਿ ਤੂੰ ਤਲਵਾਰ ਤੇ ਛਵੀ ਲੈ ਕੇ ਖੁਦ ਮੈਦਾਨ ਚ ਆ, ਐਵੇਂ ਖਾਲਕ ਦੀ ਖਲਕਤ ਨੂੰ ਤਬਾਹ ਨਾ ਕਰ। ਸੋ ਇਹ ਚੈਲੰਜ ਹੈ ਔਰ ਜ਼ਫਰਨਾਮਾ ਫਰਦਰ ਉਸ ਚੈਲੰਜ ਨੂੰ ਤੋੜਦਾ ਹੈ। ਪਰ ਇਹ ਪਹਿਲਾ ਪੱਤਰ ਸੀ ਜਿਸ ਨੂੰ ਜੰਗਨਾਮਾ ਦਾ ਨਾਂ ਸਰ ਕਪੂਰ ਸਿੰਘ ਨੇ ਦਿੱਤਾ, ਜਿਹੜਾ ਡਿਫਾਈਨਡ ਸਪਿਰਿਟ ਦੱਸਦਾ ਹੈ ਔਰ ਡਾਇਰੈਕਟ ਚੈਲੰਜ ਹੈ ਕਿ ਅਸੀਂ ਜਿੱਤੇ ਹਾਂ ਔਰ ਤੂੰ ਹਾਰੇ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।